ਤੁਹਾਡਾ ਬੇਟਾ ਅਮਾਰ ਬੇਗ ਵੀ ਗਾ ਰਿਹਾ ਮਾਸ਼ਾਅੱਲਾ। ਹਾਂਜੀ 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 ਅਗਲੀ ਜਨਰੇਸ਼ਨ ਚ ਇਹ ਜਿਹੜਾ ਤੁਹਾਡਾ ਸ਼ੌਕ ਹੈ ਉਹ ਸ਼ਿਫਟ ਹੋ ਗਿਆ ਤੇ ਅਸੀਂ ਚਾਹਾਂਗੇ ਕਿ ਸਾਨੂੰ ਅਮਾਰ ਬੇਗ ਨਾਲ ਵੀ ਮਿਲਵਾਉਂਦੇ ਤੁਸੀਂ। ਬਿਲਕੁਲ ਜੀ, ਉਹਨੇ ਬਲਕਿ ਉਹਨੇ ਪੰਜਾਬੀ ਗਾਣਾ ਵੀ ਕੀਤਾ ਅੱਛਾ ਮਾਸ਼ਾਅੱਲਾ। ਉਹ ਤੁਸੀਂ ਉਹਦੇ ਕੋਲ ਪੁੱਛਣਾ ਜੀ ਬਿਲਕੁਲ ਠੀਕ ਤੇ ਮੈਂ ਸਟੂਡੀਓ 'ਚ ਬੈਠੇ ਮਿਲਾ ਦਿਆਂ ਤੁਹਾਨੂੰ। ਜੀ ਬਿਲਕੁਲ ਆ ਜਾਓ ਆ ਜਾਓ। ਅਸੀਂ ਅਮਾਰ ਬੇਗ ਦੇ ਸਟੂਡੀਓ ਪਹੁੰਚੇ ਜਿਹੜਾ ਉਹਨਾਂ ਨੇ ਆਪਣੇ ਘਰ ਵਿੱਚ ਬਣਾਇਆ ਹੋਇਆ ਏ। ਉੱਥੇ ਪਹੁੰਚੇ ਤੇ ਅਮਾਰ ਬੇਗ ਕੰਮ ਵਿੱਚ ਮਸਰੂਫ ਸਨ। ਉੱਥੇ ਉਹਨਾਂ ਨਾਲ ਗੁਫ਼ਤਗੂ ਵੀ ਹੋਈ। ਜੀ ਅਮਾਰ ਬੇਗ ਸਾਹਿਬ, ਤੁਸੀਂ ਵੀ ਗਾਣਾ ਗਾਣਾ ਸ਼ੁਰੂ ਕੀਤਾ। ਤੁਸੀਂ ਇਹ ਗਾਣਾ ਕਿਸ ਤਰ੍ਹਾਂ ਤੁਹਾਡੇ ਅੰਦਰ ਇਹ ਸ਼ੌਕ ਪੈਦਾ ਹੋਇਆ? ਸਰ ਮੈਂ ਤੇ ਬਚਪਨ ਤੋਂ ਹੀ ਗਾ ਰਿਹਾ। ਮੈਂ ਤੁਹਾਡਾ ਤੇ ਹਾਲੇ ਵੀ ਬਚਪਨ ਹੀ ਹੈ ਵੈਸੇ ਤੁਸੀਂ ਨਹੀਂ, ਛੋਟਾ ਵਾਲਾ ਬਚਪਨ। ਬਟ ਪ੍ਰੋਪਰ ਟ੍ਰੇਨਿੰਗ ਮੇਰੀ ਸ਼ੁਰੂ ਹੋਈ ਜਦੋਂ ਮੈਂ US ਗਿਆ। ਉੱਥੇ ਮੈਂ ਈਸਟਰਨ ਮਿਊਜ਼ਿਕ ਗ੍ਰੈਸਪ ਕੀਤਾ। ਉੱਥੇ ਮੈਂ ਈਸਟਰਨ ਸਿੱਖਿਆ, ਫਾਲਸੈਟੋਜ਼, ਆਪਣੇ ਟੋਨ 'ਤੇ ਕਿਵੇਂ ਕੰਮ ਕਰੀਦਾ ਹੈ, ਆਪਣਾ ਟੋਨ ਤੁਸੀਂ ਕਿਵੇਂ ਚੇਂਜ ਕਰ ਸਕਦੇ ਹੋ। ਅਤੇ ਉਹ ਸਾਰੀਆਂ ਚੀਜ਼ਾਂ ਨੂੰ ਮੈਂ ਗ੍ਰੈਸਪ ਕੀਤਾ। ਹਜੇ ਵੀ ਕਰ ਰਹੇ ਹਾਂ, ਹਜੇ ਵੀ ਸਿੱਖ ਰਹੇ ਹਾਂ ਅਤੇ ਅੱਗੇ ਵੀ ਸਿੱਖਣਾ। ਅਤੇ ਫਿਰ ਜਦੋਂ ਮੈਂ ਵਾਪਸ ਆਇਆ ਪਾਕਿਸਤਾਨ ਅਮਰੀਕਾ ਤੋਂ, ਇੱਥੇ ਆ ਕੇ ਫਿਰ ਮੈਂ ਆਪਣਾ ਉਰਦੂ ਅਤੇ ਸਾਡਾ ਜਿਹੜਾ ਕਲਾਸੀਕਲ ਔਰ ਪੰਜਾਬੀ ਜੋ ਸਾਡਾ ਗ੍ਰਾਈਮ ਉਹ ਮੈਂ ਸਿੱਖਣ ਦੀ ਕੋਸ਼ਿਸ਼ ਕੀਤੀ ਅਤੇ ਅੱਜ ਵੀ ਸਿੱਖ ਹੀ ਰਿਹਾ। ਅਤੇ ਤੁਹਾਡੀ ਵਾਲਦ ਸਾਹਿਬ ਨੇ ਵੀ ਤੁਹਾਡੀ ਤਰਬੀਅਤ ਕੀਤੀ, ਟ੍ਰੇਨਿੰਗ ਕੀਤੀ ਹੈ ਗਾਣ ਦੇ ਹਵਾਲੇ ਨਾਲ ਖਾਸ ਤੌਰ 'ਤੇ? ਆਫ ਕੋਰਸ, ਚਾਹੁੰਦੇ ਹੋਏ ਵੀ ਅਤੇ ਨਾ ਚਾਹੁੰਦੇ ਹੋਏ ਵੀ ਮੇਰੀ ਸਾਰੀ ਟ੍ਰੇਨਿੰਗ ਉਹਨਾਂ ਤੋਂ ਹੀ ਹੈ। ਉਹਨਾਂ ਤੋਂ ਲਫ਼ਜ਼ ਦੀ ਅਦਾਇਗੀ ਅਤੇ ਐਕਸਪ੍ਰੈਸ਼ਨ ਅਤੇ ਸੁਰ ਉਹ ਮੈਨੂੰ ਇੰਨਾ ਕਲਾਸੀਕਲ ਦੇ ਬਾਰੇ 'ਚ ਨਹੀਂ ਦੱਸਦੇ। ਮੇਰਾ ਉਹ ਫੋਟੇ ਵੀ ਨਹੀਂ ਹੈਗਾ, ਮਗਰ ਤੁਸੀਂ ਆਪਣੀ ਆਵਾਜ਼ ਨੂੰ ਮੋਡੀਫਾਈ ਅਤੇ ਆਪਣੇ ਟੋਨ 'ਤੇ ਕਿਵੇਂ ਕੰਮ ਕਰਦੇ ਹੋ ਉਹ ਸਾਰਾ ਮੈਂ ਉਹਨਾਂ ਕੋਲੋਂ ਸਿੱਖਿਆ। ਆਵਾਜ਼ ਦਾ ਉਤਾਰ ਚੜਾਓ ਸਾਰੇ ਉਹਦੇ ਬਾਰੇ 'ਚ ਤੁਹਾਨੂੰ ਮੈਂ ਬੜਾ ਖੁਸ਼ਕਿਸਮਤ ਮਹਿਸੂਸ ਕਰਨਾ, ਫੀਲ ਕਰਨਾ ਆਪਣੇ ਆਪ ਨੂੰ ਕਿ ਮੇਰੇ ਦੋਸਤ ਯਾਰ, ਮੇਰੀ ਉਮਰ ਦੇ ਮੁੰਡੇ ਆਪਣੇ ਵਾਲਦ ਸਾਹਿਬ ਨਾਲ ਬੜਾ ਹਿਚਕਿਚਾਉਂਦੇ ਨੇ ਗੱਲਾਂ ਕਰਦੇ, ਮਗਰ ਜਦੋਂ ਅਸੀਂ ਡਿਨਰ ਟੇਬਲ 'ਤੇ ਹੁੰਦੇ ਹਾਂ ਜਾਂ ਗੱਡੀ 'ਤੇ ਜਾ ਰਹੇ ਹਾਂ ਕਿੱਥੇ ਅਤੇ ਉਹ ਗੱਲਾਂ ਮਿਊਜ਼ਿਕ ਦੀਆਂ ਅਤੇ ਰਾਗਦਾਰੀ ਦੀਆਂ, ਅਤੇ ਇਹ ਗੱਲਾਂ ਸਾਨੂੰ ਉਹ ਸਫ਼ਰ ਵੀ ਬੜਾ ਲੰਬਾ ਲੰਘ ਜਾਂਦਾ ਹੈ। ਅਤੇ ਆਈ ਫੀਲ ਬਿਹਤਰੀਨ ਦੋਸਤ ਵੀ ਨੇ ਅਲਹਮਦੁਲਿਲਾ। ਮੇਰੀ ਸਭ ਤੋਂ ਪਹਿਲੇ ਤਾਂ ਮੇਰੇ ਦੋਸਤ ਹੀ ਨੇ ਉਹ। ਮੈਂ ਉਹਨਾਂ ਦਾ ਬੜਾ ਕੰਫਰਟ ਜ਼ੋਨ ਹੈਗਾ ਸਾਡਾ ਆਪਸ 'ਚ। ਅਸੀਂ ਕੰਮ ਵੀ ਕਰਨੇ ਆ ਮਿਲ ਕੇ। ਮੈਂ ਕੋਈ ਵੋਕਲਸ ਕਰਾਂ ਕਿਸੇ ਗਾਣੇ ਦੀ, ਕੁਛ ਵੀ ਕਰਾਂ, ਅਤੇ ਉਹ ਮੈਨੂੰ ਬੜਾ ਗਾਈਡ ਕਰਦੇ ਨੇ। ਕਦੀ ਕੋਈ ਇਤਫਾਕ ਹੋਇਆ ਕਿ ਮਿਲ ਕੇ ਕੋਈ ਗਾਣਾ ਗਾਉਣ ਦਾ? ਬਿਲਕੁਲ ਇਤਫਾਕ ਹੋਇਆ। ਅਸੀਂ ਗਾਣਾ ਕੀਤਾ ਇੱਕ, ਮੈਂ ਉਹਦੇ 'ਚ ਸਪੈਨਿਸ਼ 'ਚ ਗਾਇਆ। ਅੱਛਾ। ਅਤੇ ਮੇਰੇ ਡੈਡ ਨੇ ਉਰਦੂ 'ਚ ਗਾਇਆ। ਇਨਸ਼ਾਅੱਲਾ ਨੈਕਸਟ ਈਅਰ। ਹਾਲੇ ਰਿਲੀਜ਼ ਨਹੀਂ ਹੋਇਆ? ਹਜੇ ਰਿਲੀਜ਼ ਨਹੀਂ ਹੋਇਆ। ਜਨਵਰੀ 'ਚ ਉਹਨੂੰ ਮੈਂ ਰਿਲੀਜ਼ ਕਰਾਂਗਾ। ਬਿਲਕੁਲ ਠੀਕ ਹੈ। ਅਤੇ ਖੁਦ ਕਿੰਨੇ ਗਾਣੇ ਗਾ ਚੁੱਕੇ ਹੋ ਹੁਣ ਤੱਕ? ਮੈਂ ਬਹੁਤ ਗਾਣੇ ਗਾਏ ਨੇ। ਕੋਈ ਪੰਜਾਬੀ ਦਾ ਗਾਣਾ ਗਾਇਆ ਕੋਈ? ਪੰਜਾਬੀ ਦਾ ਵੀ ਗਾਇਆ। ਤੇ ਕੋਈ ਸਾਨੂੰ ਸਾਡੇ ਵੇਖਣ ਵਾਲਿਆਂ ਨੂੰ ਪੰਜਾਬੀ ਦਾ ਗਾਣਾ ਹੀ ਸੁਣਾ ਦਿਓ। ਜ਼ਰੂਰ। ਮੈਂ ਗਾਣਾ ਕੀਤਾ ਸੀ ਪਿਛਲੇ ਸਾਲ, ਜੋਗੀਆ ਨਾਂ ਹੈ ਗਾਣੇ ਦਾ। ਅੱਛਾ। ਅਤੇ ਉਹ ਮੈਂ ਤੁਹਾਨੂੰ ਅਤੇ ਤੁਹਾਡੇ ਵੀਰਸ ਨੂੰ ਸੁਣਾਉਣਾ। ਜੀ ਜ਼ਰੂਰ। ਇੱਕੋ ਜੋਗੀਆ ਮੇਰਾ ਕੰਮ ਕਰ ਦੇ, ਕੋਈ ਐਸੀ ਸ਼ੈ ਅਜ ਦਮ ਕਰ ਦੇ। ਇੱਕੋ ਜੋਗੀਆ ਮੇਰਾ ਕੰਮ ਕਰ ਦੇ, ਕੋਈ ਐਸੀ ਸ਼ੈ ਅਜ ਦਮ ਕਰ ਦੇ। ਮੈਨੂੰ ਢੋਲਾ ਯਾਦ ਆਵੇ ਨਾ, ਮੈਨੂੰ ਮਾਇਆ ਯਾਦ ਆਵੇ ਨਾ, ਮੈਨੂੰ ਢੋਲਾ ਯਾਦ ਆਵੇ ਨਾ, ਮੈਨੂੰ ਮਾਇਆ ਯਾਦ ਆਵੇ ਨਾ। ਬਹੁਤ ਖੂਬ, ਬਹੁਤ ਥੈਂਕ ਯੂ ਸੋ ਮਚ ਸਰ। ਬਹੁਤ ਖੂਬ। ਅਤੇ ਕੰਪੋਜੀਸ਼ਨ ਵੀ ਖੁਦ ਕਰਦੇ ਹੋ ਜਾਂ? ਕੰਪੋਜ਼ ਵੀ ਮੈਂ ਆਪ ਕਰ ਰਿਹਾ, ਮੈਂ ਸੌਂਗ ਰਾਈਟਿੰਗ ਵੀ ਆਪ ਕਰ ਰਿਹਾ। ਅੱਛਾ। ਪ੍ਰੋਡਕਸ਼ਨ ਵੀ ਆਪ ਕਰ ਰਹੇ ਹਾਂ। ਇਹ ਸਟੂਡੀਓ ਜਿਹੜਾ ਤੁਸੀਂ ਵੇਖ ਰਹੇ ਹੋ ਬਣਿਆ, ਮੈਂ ਇੱਕ ਚੀਜ਼ ਦੁਨੀਆ ਤੋਂ ਕਦੀ ਕਿਧਰੋਂ ਫੜ ਕੇ ਮਾਈਕ ਕਿਧਰੋਂ ਲਿੱਤਾ ਹੈ ਅਤੇ ਸਾਊਂਡ ਸਿਸਟਮ ਕਿਧਰੋਂ ਲਿੱਤਾ ਹੈ, ਇੱਕ ਕਰਕੇ। ਮੇਰਾ ਪੈਸ਼ਨ ਸ਼ੁਰੂ ਦਿਨ ਤੋਂ ਹੀ ਮਿਊਜ਼ਿਕ ਹੈਗਾ। ਅੱਛਾ। ਅਤੇ ਥਿੰਗਸ ਹੈਵ ਚੇਂਜਡ ਨਾਓ ਅ ਲੋਟ। ਬੜੀ ਐਕਸੈਪਟੈਂਸ ਆ ਗਈ ਹੈ ਪਾਕਿਸਤਾਨ ਦੇ ਮਿਊਜ਼ਿਕ ਵਿੱਚ। ਜੀ ਬਿਲਕੁਲ ਸਹੀ। ਹੁਣ ਉਹ ਫਿਲਮੀ ਦੌਰ ਰਿਹਾ ਨਹੀਂ ਅਨਫੋਰਚੂਨੇਟਲੀ।
ਸਾਰੇ ਇੰਡੀਪੈਂਡੈਂਟਲੀ ਕੰਮ ਕਰ ਰਹੇ ਨੇ। ਸੋਸ਼ਲ ਮੀਡੀਆ ਦਾ ਦੌਰ ਹੈ ਸਾਰਾ ਜੀ। ਮੇਰੀ ਤਰ੍ਹਾਂ ਔਰ ਮੇਰੇ ਕਿੰਨੇ ਦੋਸਤ ਨੇ ਜਿਨ੍ਹਾਂ ਦੀ ਲੈਗੇਸੀ ਹੈ। ਸ਼ਫਕਤ ਮਾਤਲੀ ਦੇ ਬੇਟੇ ਮੇਰੇ ਬੜੇ ਅੱਛੇ ਦੋਸਤ ਨੇ, ਖਾਨ ਸਾਹਿਬ ਦੇ ਬੇਟੇ ਬੜੇ ਅੱਛੇ ਦੋਸਤ ਨੇ ਮੇਰੇ, ਔਰ ਮੇਰੇ ਕਾਫੀ ਦੋਸਤ ਨੇ, ਤੇ ਸਾਰੇ ਆਪਣੀ ਮਿਹਨਤ ਕਰ ਰਹੇ ਨੇ। ਉਹਨਾਂ ਦੇ ਡੈਡ ਦੀ ਆਪਣੀ ਇੱਕ ਜਰਨੀ ਹੈ, ਮਗਰ ਪਹਿਚਾਨ ਉਹਨਾਂ ਦੀ ਆਪਣੀ ਹੈ, ਮਗਰ ਵੀ ਬੜਾ ਉਹ ਮਿਹਨਤ ਕਰ ਰਹੇ ਨੇ, ਖੁਦ ਵੀ ਮਿਹਨਤ ਹੈ ਤੇ ਤੁਸੀਂ ਵੀ ਉਸੇ ਤਰ੍ਹਾਂ ਹੀ ਮਿਹਨਤ ਕਰ ਰਹੇ ਹੋ ਜੀ। ਬਿਲਕੁਲ, ਔਰ ਐਵਰੀ ਡੇ। ਬਿਲਕੁਲ ਠੀਕ ਹੈ। ਐਵਰੀ ਡੇ ਅੱਜ ਕੱਲ ਇਹ ਨੌਜਵਾਨ ਜਿਹੜੇ ਨੇ, ਖਾਸ ਤੌਰ ਤੇ ਨੌਜਵਾਨ ਸਿੰਗਰਸ ਜਿਹੜੇ ਨੇ, ਇਹ ਆਟੋ ਟਿਊਨ ਵਾਲੇ ਪਾਸੇ ਬੜਾ ਇਹਨਾਂ ਦਾ ਰੁਝਾਨ ਹੁੰਦਾ ਜਾ ਰਿਹਾ ਹੈ। ਹਾਂਜੀ। ਤੁਸੀਂ ਸਮਝਦੇ ਹੋ ਕਿ ਆਟੋ ਟਿਊਨ ਜਿਹੜੀ ਹੈ ਉਹ ਰੀਅਲ 뮤직 ਜਿਹੜੀ ਹਕੀਕੀ ਮੌਸੀਕੀ ਹੈ ਉਹਦੇ ਵਾਸਤੇ ਨੁਕਸਾਨਦੇਹ ਨਹੀਂ? ਬਹੁਤ ਨੁਕਸਾਨਦੇਹ ਹੈ ਸਰ, ਬਟ ਆਟੋ ਟਿਊਨ ਇੱਕ ਇਹੋ ਜਿਹਾ ਟੂਲ ਹੈ ਜਿਹੜਾ ਹਲਕੀ ਥੋੜੀ ਜਿਹੀ ਵੀ ਮਤਲਬ ਜ਼ੇਰ ਜ਼ਬਰ ਕਹਿ ਲਓ, ਜਿਵੇਂ ਸਾਂਸ ਦੀ ਹਲਕੀ ਜੀ ਆਂਸ ਆਉਂਦੀ ਹੈ, ਉਹਨੂੰ ਥੋੜਾ ਠੀਕ ਕਰ ਦਿੰਦਾ ਹੈ। ਮਗਰ ਮੇਰਾ ਜਿਹੜਾ ਸ਼ੁਰੂ ਦਿਨ ਤੋਂ ਇੱਕ ਬਿਲੀਵ ਹੈ, ਸਿੰਗਰ ਉਹੀ ਚੰਗਾ ਹੈ ਜਾਂ ਸਿੰਗਰ ਉਹੀ ਚੱਲ ਸਕਦਾ ਹੈ ਜਿਹੜਾ ਲਾਈਵ ਗਾ ਲੇ। ਤੇ ਲਾਈਵ ਵਿੱਚ ਤੇ ਆਟੋ ਟਿਊਨ ਹੁਣ ਤੇ ਲਾਈਵ ਵਿੱਚ ਵੀ ਆਟੋ ਟਿਊਨ ਆ ਰਿਹਾ ਹੈ, ਮਗਰ ਆਵਾਮ ਲਿਸਨਰ ਬਹੁਤ ਸਮਾਰਟ ਹੈ। ਉਹਨਾਂ ਨੂੰ ਬਹੁਤ ਅਕਲ ਹੈ ਕਿਉਂਕਿ ਉਹ ਦੁਨੀਆ ਦਾ 뮤직 ਸੁਣਦੇ ਨੇ, ਤੇ ਹੁਣ ਬੜਾ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ। ਤੁਸੀਂ ਗਾਣੇ ਸੁਣਦੇ ਹੋ, ਕਿੰਨੇ ਗਾਣੇ ਸੁਣਦੇ ਹੋ, ਤੇ ਜਦੋਂ ਫੋਨ ਵਿੱਚ ਸੁਣਦੇ ਹੋ ਜਾਂ ਸਪੋਟੀਫਾਈ ਤੇ ਸੁਣਦੇ ਹੋ, ਉਹ ਬਿਲਕੁਲ ਡਿਫਰੈਂਟ ਸਾਊਂਡ ਕਰਦਾ। ਜਦੋਂ ਉਹ ਸਿੰਗਰ ਲਾਈਵ ਤੁਹਾਡੇ ਸਾਹਮਣੇ ਪਰਫਾਰਮ ਕਰ ਰਹੇ ਹੋ ਤਾਂ ਲੱਗਦਾ ਕਿ ਉਹ ਕੁਝ ਹੋਰ ਹੀ ਹੋ ਗਿਆ। ਇਸ ਗੱਲ ਤੇ ਹੀ ਸਮਝ ਆਉਂਦੀ ਹੈ ਕਿ ਉਹਦੇ ਲਈ ਤੁਹਾਨੂੰ ਬੜੀ ਪ੍ਰੈਕਟਿਸ ਚਾਹੀਦੀ ਹੈ ਤੇ ਸੁਰ ਬੜਾ ਪੱਕਾ ਹੋਣਾ ਚਾਹੀਦਾ ਉਸ 'ਤੇ। ਬਿਲਕੁਲ ਠੀਕ ਹੈ। ਤੇ ਮੇਰੀ ਸ਼ੁਰੂ ਦਿਨ ਤੋਂ ਹੀ ਇਹੀ ਟ੍ਰੇਨਿੰਗ ਹੈ, ਤੇ ਮੈਂ ਆਪਣੇ ਵੱਡਿਆਂ ਤੋਂ, ਆਪਣੇ ਬਜ਼ੁਰਗਾਂ ਤੋਂ, ਆਪਣੇ ਵਾਲਿਦ ਸਾਹਿਬ ਕੋਲੋਂ, ਆਪਣੇ ਉਸਤਾਦਾਂ ਕੋਲੋਂ ਇਹੀ ਸਿੱਖਿਆ ਹੈ ਕਿ ਸੁਰ ਪੱਕਾ ਲਾਣਾ ਚਾਹੀਦਾ। ਬਿਲਕੁਲ ਸਹੀ। ਹਾਂਜੀ। ਅੱਛਾ ਅਮਾਰ, ਬੜੇ ਕੰਸਰਟ ਤੁਸੀਂ ਕਰ ਰਹੇ ਹੋਵੋਗੇ ਜ਼ਾਹਿਰ ਹੈ ਜੀ। ਔਰ ਗਾਣੇ ਸ਼ਾਨੇ ਤੁਹਾਡੇ ਬੜੇ ਹਿੱਟ ਹੋ ਗਏ ਮਾਸ਼ਾਅੱਲਾ, ਔਰ ਵਾਲਦ ਦਾ ਨਾਮ ਹੀ ਨਾਲ ਲੱਗਿਆ ਹੈ ਜੀ। ਤੇ ਜਿਸਲੇ ਬੰਦਾ ਮਸ਼ਹੂਰ ਹੋ ਜਾਂਦਾ ਫਿਰ ਉਸਲੇ ਉਹਦੇ ਫੈਨਸ ਦੇ ਵਿੱਚ ਵੀ ਇਜ਼ਾਫਾ ਹੋ ਜਾਂਦਾ ਹੈ। ਤੇ ਫੈਨਸ ਦੇ ਵਿੱਚ ਜਿਹੜੀਆਂ ਖਵਾਤੀਨ ਫੈਨਸ ਹੁੰਦੀਆਂ ਨੇ ਉਹ ਵੀ ਬਹੁਤ ਜ਼ਿਆਦਾ ਤਾਦਾਦ 'ਚ ਹੁੰਦੀਆਂ ਨੇ। ਨੌਜਵਾਨ ਗੁਲੂਕਾਰ ਹੋਵੇ, ਸੋਹਣਾ ਵੀ ਹੋਵੇ, ਤੇ ਉਹ ਫਿਰ ਉਹ ਪਿੱਛੇ ਪੈ ਜਾਂਦੀਆਂ ਨੇ। ਤੇ ਕਿਸੇ ਨਾਲ ਕੋਈ ਇਸ਼ਕ ਵਿਸ਼ਕ ਵੀ ਹੋਇਆ ਕਿਸੇ? ਤੁਹਾਡੇ ਫੈਨਸ ਦਾ ਪਿਆਰ ਹੈ, ਤੁਸੀਂ ਉਹਨਾਂ ਤੋਂ ਵਜ੍ਹਾ ਤੋਂ ਹੀ ਜੋ ਹੁੰਦੇ ਹੋ, ਉਹਨਾਂ ਦੀ ਵਜ੍ਹਾ ਤੋਂ ਹੀ ਹੁੰਦੇ ਹੋ। ਮਗਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਤੁਹਾਨੂੰ ਜਿੱਥੇ ਵੀ ਪਿਆਰ ਲਵੇ ਤਾਂ ਤੁਸੀਂ ਦਿਲ ਲਾ ਲਓ। ਸਹੀ ਹੈ। ਤੇ ਬੜੀ ਥਿਨ ਇੱਕ ਲਾਈਨ ਹੈ, ਐਪਰੀਸ਼ੀਏਸ਼ਨ ਹੁੰਦੀ ਹੈ ਤੇ ਸਿੰਗਰ ਬਣਦਾ ਹੈ। ਬਿਲਕੁਲ ਸਹੀ। ਤੇ ਇੱਕ ਹੋਰ ਮੈਂ ਗੱਲ ਐਡ ਕਰਨਾ ਚਾਹਾਂਗਾ ਕਿ ਮੈਂ ਜੋ ਮਰਜ਼ੀ ਗਾਵਾਂਗਾ, ਤੁਹਾਨੂੰ ਸਮਝ ਨਹੀਂ ਆਏਗੀ ਤੇ ਮੇਰੇ ਗਾਣ ਦਾ ਕੀ ਫਾਇਦਾ? ਤੇ ਲਿਸਨਰ ਬਹੁਤ ਜ਼ਰੂਰੀ ਹੈ, ਉਹਦੇ 'ਚ ਫਿਰ ਮੇਲ ਵੀ ਨੇ ਤੇ ਫੀਮੇਲ ਵੀ ਨੇ। ਤੇ ਬਾਕੀ ਤੁਹਾਡੀ ਗੱਲ ਤੇ ਵਾਪਸ ਆਈਏ ਤੇ ਫੀਮੇਲ ਦਾ ਅਗਰ ਕੋਈ ਦਿਲ ਆ ਜਾਵੇ ਤੇ ਫਿਰ ਕੀ ਕਰੋਗੇ? ਉਹਨਾਂ ਦਾ ਦਿਲ ਆ ਜਾਏ ਤੇ ਉਹਨਾਂ ਨੂੰ ਇਹੀ ਕਹਾਂਗੇ ਕਿ ਦਿਲ ਸੰਭਾਲ ਕੇ ਰੱਖੇਂ ਆਪਣਾ। ਐਸੇ ਤੁਹਾਡਾ ਹਾਲੇ ਦਿਲ ਲੈਣ ਦਾ ਕੋਈ ਇਰਾਦਾ ਨਹੀਂ? ਨਹੀਂ, ਮੇਰਾ ਦਿਲ ਨਹੀਂ ਲੱਗਦਾ, ਇੰਨੀ ਜਲਦੀ ਨਹੀਂ ਲੱਗਦਾ। ਮੁਹੱਬਤਾਂ ਬਹੁਤ ਹੁੰਦੀਆਂ ਨੇ, ਇਸ਼ਕ ਇੱਕ ਵਾਰੀ ਹੁੰਦਾ ਹੈ। ਸਹੀ ਹੈ। ਤੇ ਮੈਨੂੰ ਲੱਗਦਾ ਕਿ ਮੈਨੂੰ ਹੋ ਗਿਆ। ਅੱਛਾ। ਹਾਂਜੀ, ਮੈਨੂੰ ਹੋ ਗਿਆ। ਤੇ ਆਈ ਥਿੰਕ ਸਭ ਤੋਂ ਵੱਡੀ ਬਲੈਸਿੰਗ ਇਹ ਹੈ ਕਿ ਜਿਹਨੂੰ ਤੁਸੀਂ ਪਿਆਰ ਕਰੋ ਜਾਂ ਜਿਹਨੂੰ ਇਸ਼ਕ ਕਰੋ, ਅਗਰ ਉਹ ਮਿਲ ਜੇ, ਉਹ ਹਾਸਿਲ ਹੋ ਜਾਏ, ਤੇ ਫਿਰ ਉਹਦੇ ਤੇ ਸਟਕ ਰਹੋ। ਤੇ ਉਹ ਜਿਹੜਾ ਤੁਹਾਨੂੰ ਇਸ਼ਕ ਹੋ ਗਿਆ ਹੈ, ਉਹ ਤੁਹਾਨੂੰ ਹਾਸਲ ਹੋ ਗਿਆ ਹੈ? ਅੱਲਾ ਦਾ ਸ਼ੁਕਰ ਹੈ। ਮਾਸ਼ਾਅੱਲਾ। ਇਹ ਤੇ ਫਿਰ ਤੁਹਾਨੂੰ ਮੁਬਾਰਕ ਦੇਣੀ ਚਾਹੀਦੀ ਹੈ ਜੀ। ਖੈਰ ਮੁਬਾਰਕ। ਜਿੰਦੇ ਵਾਸਤੇ ਰਹੋ ਜੀ, ਔਰ ਪੱਕੇ ਸੁਰ ਲਾਉਂਦੇ ਰਹੋ। ਥੈਂਕ ਯੂ। ਔਰ ਅੱਲਾ ਮੀਆਂ ਤੁਹਾਨੂੰ ਇਸੇ ਤਰ੍ਹਾਂ ਕਾਮਯਾਬੀਆਂ ਦਿੰਦਾ ਰਹੇ।